ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 10 ਦਸੰਬਰ 2024 27 ਮੱਘ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਸਮਾਤਵ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੇ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਗੋਲਡਨ ਗਰੋਸਰੀ ਸਰਦਾਰ ਹਰਜਿੰਦਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ TV84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੋਲਡਨ ਗਰੋਸਰੀ ਸਰਦਾਰ ਹਰਜਿੰਦਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਇੰਟਰਨੈਸ਼ਨਲ ਹਿਊਮਨ ਰਾਈਟਸ ਦੀ ਜਿਹੜੀ 76ਵੀਂ ਵਰ੍ਹੇਗੰਢ ਹੈ ਔਰ 76 ਸਾਲ ਪਹਿਲਾਂ ਯੂਨਾਈਟਿਡ ਨੇਸ਼ਨਸ ਨੇ ਆਪਣੇ ਪੈਰਿਸ ਵਿਚਲੇ ਸੈਸ਼ਨ ਵਿੱਚ ਇਨਸਾਨੀ ਹੱਕਾਂ ਦੇ ਖਰੜੇ ਨੂੰ ਮਨਜ਼ੂਰੀ ਦਿੱਤੀ ਸੀ ਔਰ 76 ਸਾਲ ਪਹਿਲਾਂ ਜਾਂ ਬਾਅਦ ਵੀ ਦੁਨੀਆ ਵਿੱਚ ਇੱਕ ਅਫਰਾ ਤਫਰੀ ਦਾ ਜਿਹੜਾ ਮਾਹੌਲ ਹੈ ਬਣਿਆ ਹੋਇਆ ਹੈ। ਔਰ ਭਾਵੇਂ ਉਹ ਗਜ਼ਾ ਹੋਵੇ, ਲਬਨਾਨ ਹੋਵੇ, ਯੂਕਰੇਨ ਹੋਵੇ, ਸੀਰੀਆ ਹੋਵੇ, ਪੰਜਾਬ ਹੋਵੇ, ਕਸ਼ਮੀਰ, ਮਨੀਪੁਰ ਹੋਵੇ, ਆਪਸੀ ਖਾਨਾ ਜੰਗੀ ਅਤੇ ਸਰਕਾਰਾਂ ਦੇ ਜ਼ੁਲਮ ਜਿਹੜੇ ਨੇ ਮਨੁੱਖੀ ਹੱਕਾਂ ਦਾ ਬਰਾਬਰ ਜਿਹੜਾ ਹੈ ਘਾਣ ਕਰ ਰਹੇ ਨੇ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਜਿਹੜਾ ਸਾਰੀ ਜਿਹੜੀ ਧਰਤੀ ਹੈਗੀ ਹੈ ਉਹ ਨਿਊਕਲੀਅਰ ਬਾਰੂਦ ਤੇ ਖੜੀ ਹੈ ਅਤੇ ਕਿਸੇ ਵੇਲੇ ਵੀ ਇਸ ਦਾ ਅੰਤ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਨਿਵਾਸੀ ਆਪਣੇ ਵੀਰ ਹਰਜਿੰਦਰ ਸਿੰਘ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ, ਜਿਨ੍ਹਾਂ ਦੀ ਗੋਲਡਨ ਗਰੋਸਰੀ ਸਟੋਰਸ ਦੀ ਚੇਨ ਇੱਕ ਜ਼ਮਾਨੇ ਦੇ ਵਿੱਚ ਟੋਰਾਂਟੋ ਦੇ ਵਿੱਚ ਸਭ ਤੋਂ ਪਪੂਲਰ ਮਸ਼ਹੂਰ ਚੇਨ ਸੀ। ਅੱਜ ਵੀ ਉਹ ਕਾਮਯਾਬ ਕਾਰੋਬਾਰੀ ਨੇ ਔਰ ਅਪਸ ਐਂਡ ਡਾਊਨਸ 'ਚੋਂ ਗੁਜ਼ਰਨ ਦੇ ਬਾਵਜੂਦ ਉਹਨਾਂ ਦਾ ਸਮੁੱਚੇ ਪਰਿਵਾਰ ਦਾ ਪੰਥ ਪ੍ਰਤੀ ਪਿਆਰ, ਖਾਲਿਸਤਾਨ ਪ੍ਰਤੀ ਕਮਿਟਮੈਂਟ ਔਰ ਸ਼ਰਾਫਤ, ਜਿਹੜੀ ਬਹੁਤ ਵਾਰ ਵਪਾਰਕ ਦੁਨੀਆ ਦੇ ਵਿੱਚ ਜਦੋਂ ਤੁਸੀਂ ਕੰਪੀਟੀਸ਼ਨ ਚਾਹੁੰਦੇ ਹੋ ਤਾਂ ਵਿਰੋਧੀਆਂ ਵੱਲੋਂ ਹਰ ਕਿਸਮ ਦੀਆਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ, ਪਰ ਆਪਣੇ ਔਖੇ ਵੇਲੇ ਵੀ ਉਹਨਾਂ ਨੇ ਆਪਣਾ ਈਮਾਨ, ਆਪਣਾ ਵਿਸ਼ਵਾਸ ਔਰ ਗੁਰੂ ਘਰ ਪ੍ਰਤੀ ਸ਼ਰਧਾ, ਉਹਨਾਂ ਦੇ ਘਰ 'ਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਕਿਉਂਕਿ ਮੈਂ ਜਦੋਂ ਵੀ ਟੋਰਾਂਟੋ ਪਿਛਲੇ 30 ਸਾਲ ਤੋਂ ਜਾਣਾ ਰਿਹਾ, ਉਹਨਾਂ ਦੀ ਮੇਜ਼ਬਾਨੀ ਹੀ ਅਸੀਂ ਉਹਨਾਂ ਦੀ ਮਹਿਮਾਨ ਨਵਾਜ਼ੀ ਹੀ ਮਾਣਦੇ ਔਰ ਉਹ ਹਮੇਸ਼ਾ TV84 ਦੇ ਨਾਲ ਸਨੇਹ ਵੀ ਕਰਦੇ ਨੇ, ਕਈ ਵਾਰ ਫਿਕਰਮੰਦ ਵੀ ਹੁੰਦੇ ਨੇ ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਅੱਜ ਖਾਸ ਦਿਨ ਹੈ, ਸ਼ਾਇਦ ਸਾਡੀ ਕੌਮ ਦੇ ਵੀ ਇੱਕ ਵੱਡੇ ਹਿੱਸੇ ਨੂੰ ਇਹਦਾ ਅਹਿਸਾਸ ਨਾ ਹੋਏ ਕਿਉਂਕਿ ਸਾਡੀ ਦੁਨੀਆ ਵੀ ਬਹੁਤ ਵਾਰ ਆਪਣੇ ਆਲੇ ਦੁਆਲੇ ਘਰ ਤੋਂ ਕੰਮ, ਕੰਮ ਤੋਂ ਘਰ ਜਾਂ ਡਾਲਰ ਗਿਣਨ ਜਾਂ ਘਰ ਜਾਂ ਕਾਰਾਂ ਦੇ ਮਾਡਲਾਂ ਨਾਲ ਹੀ ਜੁੜੀ ਹੁੰਦੀ ਹੈ। ਬਹੁਤ ਥੋੜ੍ਹੇ ਨੇ ਜਿਹੜੇ ਆਊਟ ਆਫ ਬਾਕਸ ਸੋਚਦੇ ਨੇ, ਪਰ ਸਾਡੀ ਇਹ ਕੋਸ਼ਿਸ਼ ਰਹੀ ਹੈ ਪਿਛਲੇ 12 ਸਾਲਾਂ ਤੋਂ ਹੀ ਆਲਮੋਸਟ, ਜਦੋਂ ਤੋਂ TV84 ਦੀ ਸ਼ੁਰੂਆਤ ਹੋਈ, ਕਿ ਅਸੀਂ ਹਰ ਉਸ ਦਿਨ ਨੂੰ ਜਿਸ ਦੀ ਇੰਟਰਨੈਸ਼ਨਲ ਅਹਿਮੀਅਤ ਹੈ, ਜਿਸ ਦਾ
ਮਨੁੱਖੀ ਇਤਿਹਾਸ ਨਾਲ ਸੰਬੰਧ ਜੁੜਦਾ ਹੈ ਜਾਂ ਜਿਹੜੀ ਗੇਮ ਚੇਂਜਿੰਗ ਇਵੈਂਟ ਹੈ ਉਸ ਦਾ ਅਸੀਂ ਜ਼ਰੂਰ ਜ਼ਿਕਰ ਕਰਦੇ ਹਾਂ। ਭਾਵੇਂ ਇਹ ਵੀ ਸਾਨੂੰ ਪਤਾ ਹੁੰਦਾ ਹੈ ਵੀ ਸਾਡਾ ਇੱਕ ਵੱਡਾ ਤਬਕਾ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਇੱਕ ਦੂਸਰੇ ਨੇ ਉਹਦੇ ਖਿਲਾਫ ਕੀ ਕਿਹਾ ਤੇ ਉਹਨੇ ਕੀ ਕਿਹਾ, ਇੱਕ ਗਾਲਾਂ ਕੱਢਣ ਤੇ ਹੁੰਦਾ ਹੈ, ਇੱਕ ਰੋਕਣ ਤੇ ਹੁੰਦਾ ਹੈ, ਔਰ ਇਸ ਕਿਸਮ ਦਾ ਹੀ ਜਿਹੜਾ ਮਾਹੌਲ ਬਣਿਆ ਹੁੰਦਾ ਹੈ। ਔਰ ਇਹੀ ਕਾਰਨ ਹੈ ਕਿ ਤੁਹਾਨੂੰ ਆਪਣੇ ਪਲੇਟਫਾਰਮਸ ਤੋਂ, ਰੇਡੀਓ TV ਚੈਨਲਸ ਤੋਂ ਜਾਂ ਪ੍ਰਿੰਟ ਮੀਡੀਆ 'ਚ ਤਾਂ ਬਿਲਕੁਲ ਹੀ ਨਹੀਂ ਹੈ ਇਸ ਦਿਨ ਦਾ ਅਹਿਸਾਸ ਹੀ ਨਹੀਂ ਹੈ, ਕਿਉਂਕਿ ਅਸੀਂ ਜਿਹੜੇ ਦਿਨ ਖਾਸ ਤੌਰ ਤੇ UN ਨੇ ਡਿਕਲੇਅਰ ਕੀਤੇ ਹੋਏ ਨੇ ਉਹਨਾਂ ਨੂੰ ਵੀ ਸੈਲੀਬ੍ਰੇਟ ਕਰਦੇ ਹਾਂ ਜਾਂ ਉਹਨਾਂ ਦੇ ਉੱਤੇ ਚਰਚਾ ਕਰਦੇ ਹਾਂ। ਜਿਵੇਂ 21 ਫਰਵਰੀ ਦਾ ਦਿਨ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਹੁੰਦਾ ਹੈ, ਅਸੀਂ ਮਾਰਕ ਕੀਤਾ ਹੋਇਆ ਕਿ ਭਾਈ ਉਸ ਦਿਨ ਅਸੀਂ ਮਾਂ ਬੋਲੀ ਪੰਜਾਬੀ ਦੀ ਗੱਲ ਕਰ ਰਹੇ ਹਾਂ। ਪਰ 10 ਦਸੰਬਰ ਨੂੰ ਜੋ ਕੁਝ ਵਾਪਰਿਆ ਆਲਮੋਸਟ 76 ਸਾਲ ਪਹਿਲਾਂ 76th ਐਨੀਵਰਸਰੀ ਹੈ 10 ਦਸੰਬਰ 1948 ਨੂੰ, ਐਸਾ ਇਨਸਾਨੀ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਸੀ ਹੋਇਆ। ਹੁਣ ਜਦੋਂ ਅਸੀਂ ਇਨਸਾਨੀ ਤਾਰੀਖ ਦੀ ਗੱਲ ਕਰਾਂਗੇ ਤਾਂ ਫਿਰ ਸਾਨੂੰ ਪਹਿਲਾਂ ਤਾਂ ਇਹ ਧਰਤੀ 'ਤੇ ਬਣਿਆ ਬਿਲੀਅਨਸ ਆਫ ਈਅਰਸ ਪਿੱਛੇ ਜਾਣਾ ਪਏਗਾ, ਕਿਵੇਂ ਪਹਾੜ ਔਰ ਸਮੁੰਦਰ ਔਰ ਬੜੀਆਂ ਹੁਣ ਜਿਹੜੇ ਦੇਖਣ ਜਾਂਦੇ ਨੇ ਐਰੀਜ਼ੋਨਾ ਦੇ ਵਿੱਚ ਕੈਨੀਅਨਸ ਔਰ ਦੂਸਰਾ, ਤੇ ਉਹਦੀ ਜਦੋਂ ਹਿਸਟਰੀ ਉਹ ਦੱਸਦੇ ਨੇ ਕਿ ਭਾਈ ਕਿੰਨੇ ਬਿਲੀਅਨ ਸਾਲ ਪਹਿਲਾਂ ਇਹ ਇੱਥੋਂ ਪਾਣੀ ਵਗਦਾ ਸੀ, ਇਹ ਕੇਵਸ ਕਿਵੇਂ ਬਣੀਆਂ, ਚਟਾਨਾਂ ਕਿਵੇਂ ਬਣੀਆਂ। ਲੇਕਿਨ ਜੇ ਅਸੀਂ ਸਿਵਲਾਈਜੇਸ਼ਨ ਜਾਂ ਜਿਹਨੂੰ ਅਸੀਂ ਤਹਿਜ਼ੀਬ ਕਹਿੰਦੇ ਹਾਂ ਜਾਂ ਸੱਭਿਅਤਾ ਕਹਿੰਦੇ ਹਾਂ ਉਹਨਾਂ ਦਾ ਦੇਖਣਾ ਹੋਏ ਤਾਂ ਫਿਰ 8000 ਸਾਲ ਤੋਂ ਤੁਸੀਂ ਕੰਫਰਟੇਬਲੀ ਹੋਰ ਥੋੜਾ 10000 ਤੇ ਜਾ ਸਕਦੇ ਹੋ, ਕਿਉਂਕਿ ਸਿਵਲਾਈਜੇਸ਼ਨ ਤਾਂ ਉਦੋਂ ਹੀ ਸ਼ੁਰੂ ਹੋਈ ਜਦੋਂ ਰੁਕ ਕੇ ਖੇਤੀਬਾੜੀ ਸ਼ੁਰੂ ਹੋਈ। ਇਨਸਾਨ ਨੂੰ ਅਹਿਸਾਸ ਪਹਿਲਾਂ ਤਾਂ ਉਹਨੂੰ ਭਰਿਆ ਭਰਾਇਆ ਭੰਡਾਰ ਮਿਲਿਆ, ਉਹ ਜੰਗਲਾਂ ਦੇ ਵਿੱਚ ਸੀ ਜਾਂ ਸ਼ਿਕਾਰ ਕਰਦਾ ਸੀ, ਕਿਵੇਂ ਗੁਫਾਵਾਂ ਚੋਂ ਨਿਕਲਿਆ, ਬੰਦੇ ਤੱਕ ਆਉਣ ਦਾ ਸਫ਼ਰ ਕੀ ਹੈ ਇਹਦੇ 'ਚ ਅਸੀਂ ਨਹੀਂ ਜਾਵਾਂਗੇ ਕਿਉਂਕਿ ਇੱਕ ਧਾਰਮਿਕ ਵਿਸ਼ਵਾਸ ਨੇ, ਇੱਕ ਸਾਇੰਟੀਫਿਕ ਜਾਂ ਐਵੋਲੂਸ਼ਨ ਦੀ ਕਹਾਣੀ ਹੈ। ਲੇਕਿਨ ਜਦੋਂ ਮਨੁੱਖ ਨੇ ਖੇਤੀਬਾੜੀ ਸ਼ੁਰੂ ਕੀਤੀ ਤੇ ਉਹ ਫਿਰ ਟਿਕਿਆ, ਪਰ ਇਹਦੇ ਬਾਵਜੂਦ ਜਿਹੜੀ ਮਾਈਗ੍ਰੇਸ਼ਨ ਹੈ ਉਹ ਤਾਂ ਜਾਰੀ ਰਹੀ। ਜਦੋਂ ਅਕਾਲ ਪੈ ਗਿਆ, ਕੁਝ ਖਾਣ ਨੂੰ ਨਹੀਂ ਹੈ, ਕਿਉਂਕਿ ਪਹਿਲਾ ਕਿੱਤਾ ਤਾਂ ਡੰਗਰਾਂ ਨੂੰ ਡੋਮੈਸਟੀਕੇਟ ਕਰਨਾ ਹੈ, ਕਿਉਂਕਿ ਜੰਗਲੀ ਗਾਵਾਂ ਵੀ ਹੁੰਦੀਆਂ ਨੇ। ਇਹ ਸਾਰੇ ਐਨੀਮਲ ਜਾਂ ਜੇ ਹੁਣ ਅੱਜ ਕੁੱਤਾ ਸਾਡਾ ਪੈਟ ਹੈ ਜਾਂ ਦੂਜਾ, ਉਹ ਵੀ ਕਿਸੇ ਵੇਲੇ ਜਿਹੜਾ ਉਹ ਵੋਲਫ ਫੈਮਿਲੀ ਦੇ ਨਾਲ ਬਿਲੋਂਗ ਕਰਦਾ ਸੀ, ਉਹਨੂੰ ਅਸੀਂ ਡੋਮੈਸਟੀਕੇਟ ਕੀਤਾ ਹੌਲੀ ਹੌਲੀ। ਸੋ ਉਹਨਾਂ ਮੂਵਮੈਂਟਸ ਦੇ ਜ਼ਮਾਨਿਆਂ ਦੇ ਵਿੱਚ ਫਿਰ ਜਿਹੜੇ ਹਥਿਆਰ ਵੀ ਉਸ ਕਿਸਮ ਦੇ ਪੱਥਰ ਯੁੱਗ ਤੋਂ ਤੁਸੀਂ ਸ਼ੁਰੂ ਕਰਦੇ ਹੋ, ਸਟੋਨ ਏਜ, ਔਰ ਜੋ ਤੁਹਾਡੇ ਹੱਥ 'ਚ ਆਇਆ ਤੁਸੀਂ ਜਾਨਵਰ ਨੂੰ ਮਾਰਨ ਲਈ ਵੀ ਉਹ ਰੱਖਿਆ, ਆਪਣੇ ਹੱਥਾਂ ਦਾ ਵੀ ਤੁਸੀਂ ਇਸਤੇਮਾਲ ਕਰਦੇ ਹੋ। ਕਬੀਲਿਆਂ ਦੀ ਹਿਸਟਰੀ ਆ ਗਈ, ਤਾਕਤਵਰ ਨੇ ਦੂਸਰਿਆਂ ਨੂੰ ਜਿਹੜਾ ਉਹ ਲੁੱਟਣਾ ਸ਼ੁਰੂ ਕੀਤਾ, ਉਹਨਾਂ ਨੂੰ ਗੁਲਾਮ ਬਣਾਇਆ, ਉਹਨਾਂ ਨੂੰ ਇਸ ਕਿਸਮ ਦੇ ਕੰਮਾਂ 'ਤੇ ਲਾਇਆ ਜਿਹੜੇ ਉਹ ਆਪ ਨਹੀਂ ਸੀ ਕਰਨਾ ਚਾਹੁੰਦੇ। ਸੋ ਉਸ ਸਾਰੇ 'ਚੋਂ ਨਿਕਲਾਉਂਦਿਆਂ ਜਦੋਂ ਤੱਕ ਅਸੀਂ 2-3 ਸਦੀਆਂ ਪਹਿਲਾਂ 3 ਸਦੀਆਂ ਪਹਿਲਾਂ ਨੂੰ ਸਾਇੰਟੀਫਿਕ ਯੁੱਗ ਦੇ ਨਾਲ ਉਸ ਦੀ ਸ਼ੁਰੂਆਤ ਸੱਭਿਅਤਾਵਾਂ ਤਾਂ ਅਸੀਂ ਦੇਖਦੇ ਹਾਂ ਵੀ ਕਿਸ ਲੈਵਲ ਦੀਆਂ, ਰੋਮਨ, ਆਟੋਮਨ ਐਮਪਾਇਰ, ਬਗਦਾਦ ਦੀ ਸਿਵਲਾਈਜੇਸ਼ਨ, ਡਮਸਕਸ ਦਾ ਜ਼ਿਕਰ ਹੁੰਦਾ ਹੈ 1200 ਸਾਲ, ਉੱਥੇ ਲਾਇਬ੍ਰੇਰੀਆਂ ਵੀ, ਕਿਤਾਬਾਂ ਵੀ। ਇਹ ਨਹੀਂ ਹੈ ਕਿ ਵੀ ਹੁਣੇ ਹੀ ਕੋਈ 20ਵੀਂ ਜਾਂ 21ਵੀਂ ਸਦੀ 'ਚ ਮਨੁੱਖ ਜਿਹੜਾ ਸਿਆਣਾ ਹੋ ਗਿਆ। ਲੇਕਿਨ ਇਸ ਸਾਰੇ ਦੇ ਨਾਲ ਜਿਹੜਾ ਉਹਦਾ ਇੱਕ ਜੰਗਲੀ ਕਰੈਕਟਰ ਹੈ, ਵਾਇਲੈਂਟ ਕਰੈਕਟਰ ਜਿਹੜਾ ਜਾਨਵਰਾਂ ਦੇ ਨਾਲ ਹੀ ਜੁੜਿਆ ਹੋਇਆ, ਵਾਇਲੈਂਸ, ਉਹਦਾ ਹਿੱਸਾ ਰਿਹਾ, ਉਹ ਕਬੀਲਿਆਂ 'ਚ ਵੀ ਰਿਹਾ। ਜਦੋਂ ਸਾਇੰਸ ਨੇ ਡਿਵੈਲਪ ਕੀਤਾ, ਉਹਨੇ ਕਾਢਾਂ ਕੱਢ ਲਈਆਂ, ਆਰਾਮ ਨਾਲ ਰਹਿਣ ਲੱਗ ਗਿਆ, ਪਹੀਆ ਬਣ ਗਿਆ, ਉਸ 'ਚੋਂ ਮਸ਼ੀਨਰੀ ਦਾ ਜਨਮ ਹੁੰਦਾ। ਔਰ 21ਵੀਂ ਸਦੀ 'ਚ ਅੱਜ ਅਸੀਂ ਗੱਲ ਕਰ ਰਹੇ ਹਾਂ, ਸਭ ਕੁਝ ਹੈ। ਤੇ ਅੱਜ ਜੇ ਅਸੀਂ ਉਸੇ ਹੀ ਦੁਨੀਆ ਦੇ ਆਲੇ ਦੁਆਲੇ ਦੇਖੀਏ ਜਿੱਥੇ ਅੱਜ ਤੋਂ 80 ਸਾਲ ਪਹਿਲਾਂ ਸਿਰਫ 2 ਬਿਲੀਅਨ ਲੋਕ ਰਹਿੰਦੇ ਸੀ, ਅੱਜ 8 ਬਿਲੀਅਨ ਤੋਂ ਜ਼ਿਆਦਾ ਨੇ, 4 ਗੁਣਾ ਤੋਂ ਜ਼ਿਆਦਾ ਆਬਾਦੀ। ਧਰਤੀ ਤਾਂ ਨਹੀਂ ਵਧੀ ਹੈ, ਔਰ ਕੁੱਲ ਧਰਤੀ ਦਾ ਵੀ 2 ਹਿੱਸੇ ਪਾਣੀ ਹੈ, ਇੱਕ ਹਿੱਸਾ ਖੁਸ਼ਕ ਧਰਤੀ ਹੈ। ਪਰ ਉਹ ਜਿਹੜਾ ਉਸ ਵਿਚਲਾ ਐਨੀਮਲ ਇਨਸਟਿੰਕਟ ਹੈ, ਵਾਇਲੈਂਟ ਇਨਸਟਿੰਕਟ ਹੈ, ਉਹਨੇ 20ਵੀਂ ਸਦੀ 'ਚ ਵੀ ਆਪਣਾ ਜਲਵਾ ਦਿਖਾਇਆ, ਜਦੋਂ ਕਿ 2 ਵੱਡੇ ਸੰਸਾਰ ਯੁੱਧ, ਪਹਿਲਾ ਜਿਹੜਾ 1914 ਤੋਂ 1918 ਤੱਕ ਹੋਇਆ, ਦੂਸਰਾ ਸੰਸਾਰ ਯੁੱਧ 1939 ਤੋਂ 1945 ਤੱਕ ਹੋਇਆ, ਕਰੋੜਾਂ ਲੋਕ ਮਾਰੇ ਗਏ। ਔਰ ਦੂਸਰੇ ਸੰਸਾਰ ਯੁੱਧ ਤੱਕ ਪਹੁੰਚਦੇ ਹਾਂ ਤਾਂ ਅਮਰੀਕਾ ਨੇ ਜਿਹੜਾ ਉਹ ਐਟਮ ਬੰਬ ਇਸਤੇਮਾਲ ਕੀਤੇ ਹੀਰੋਸ਼ੀਮਾ ਨਾਗਾਸਾਕੀ 'ਤੇ। ਸੋ ਜਦੋਂ ਅਸੀਂ 10 ਦਸੰਬਰ 1948 ਦੀ ਗੱਲ ਕਰਾਂਗੇ ਜਾਂ ਚਾਰਟਰ ਆਫ ਹਿਊਮਨ ਰਾਈਟਸ ਦੀ ਗੱਲ ਕਰਾਂਗੇ
ਤੇ ਉਸ ਦੇ ਚਾਰਟਰ ਨੂੰ ਮੰਨਣ ਲਈ ਕਿ ਭਾਈ ਅਸੀਂ ਸਾਰੇ ਬੇਸਿਕਲੀ ਹਿਊਮਨ ਬੀਇੰਗ ਹੈ, ਇਨਸਾਨੀ ਹਕੂਕ ਨੇ, ਉਹ ਕੀ ਹੱਕ ਨੇ, ਉਹ ਉਸ ਚਾਰਟਰ ਦੇ ਵਿੱਚ ਜਿਹੜੀ ਡਿਬੇਟ, ਸਿਰਫ ਉਦੋਂ 50 ਮੁਲਕ ਅਜੇ UN ਦੇ ਮੈਂਬਰ ਸੀ, ਹੁਣ ਤਾਂ 193 ਨੇ। ਸੈਨ ਫਰਾਂਸਿਸਕੋ ਦੇ ਵਿੱਚ ਡਿਬੇਟ ਹੋਈ, ਔਰ ਵੈਸੇ ਕੈਨੇਡਾ ਦੇ ਸੀ ਜਿਹਨੇ ਚਾਰਟਰ ਆਫ ਹਿਊਮਨ ਰਾਈਟਸ ਲਿਖਿਆ। ਡਿਬੇਟ ਹੁੰਦਾ ਚਲਾ ਗਿਆ। ਨਵੇਂ ਮੁਲਕ, ਕਿਉਂਕਿ 1945 ਦੇ ਸੈਕੰਡ ਵਰਲਡ ਵਾਰ ਖਤਮ ਹੋਣ ਤੋਂ ਬਾਅਦ ਭਾਵੇਂ ਐਲਾਈਡ ਫੋਰਸਿਸ ਬ੍ਰਿਟਨ ਔਰ ਦੂਸਰੀਆਂ ਜਿੱਤੀਆਂ, ਪਰ ਇੰਨੇ ਕੰਗਾਲ ਹੋ ਗਏ ਆਰਥਿਕ ਤੌਰ 'ਤੇ ਕਿ ਇਹ ਲੰਬਾ ਵਕਤ ਗੁਲਾਮ ਨਹੀਂ ਸੀ ਰੱਖ ਸਕਦੇ। ਸੋ 60 ਮੁਲਕ ਅਗਲੇ 10-12 ਸਾਲਾਂ 'ਚ ਬ੍ਰਿਟਨ ਨੇ ਆਜ਼ਾਦ ਕੀਤੇ। ਫਰੈਂਚ, ਕਿਉਂਕਿ ਸਾਰੇ ਜਿਹੜੇ ਯੂਰਪ ਦੇ ਮੁਲਕ ਨੇ, ਇਹਨਾਂ ਨੇ ਏਸ਼ੀਆ, ਅਫਰੀਕਾ, ਸਾਊਥ ਅਮਰੀਕਾ, ਉਹਨਾਂ ਸਾਰਿਆਂ 'ਚ ਜਾ ਕੇ ਜਿਹੜਾ ਕੋਲੋਨਾਈਜ਼ ਕੀਤਾ ਹੋਇਆ ਸੀ, ਬਸਤੀਆਂ ਬਣਾਈਆਂ ਹੋਈਆਂ ਸੀ। ਲੇਕਿਨ ਇਹ ਹਰ ਇੱਕ ਨੇ, ਔਰ ਦੋਨੋਂ ਹੀ ਸੰਸਾਰ ਯੁੱਧ, ਜਿਹੜਾ ਯੂਰਪ ਆਪਣੇ ਆਪ ਨੂੰ ਬੜਾ ਵਿਕਸਿਤ, ਬੜਾ ਡਿਵੈਲਪਡ, ਬੜਾ ਸਿਵਲਾਈਜ਼ਡ ਔਰ ਬੜਾ ਕਹਿੰਦਾ, ਉਹਨਾਂ ਨੇ ਸ਼ੁਰੂ ਕੀਤੀ। ਤਬਾਹੀ ਦਾ ਤਾਂ ਮੁੱਢ ਇਹਨਾਂ ਨੇ ਬੰਨਿਆ। ਅੱਜ ਵੀ ਜੇ ਦੇਖੀਏ ਕਿ ਜੋ ਯੂਕਰੇਨ 'ਚ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ, ਜਾਂ ਮਿਡਲ ਈਸਟ ਗਜ਼ਾ ਦੇ ਵਿੱਚ ਕੀ ਹੋਇਆ, ਔਰ ਲਿਬਨਾਨ 'ਚ ਕੀ ਹੋਇਆ, ਹੁਣ ਸੀਰੀਆ 'ਚ ਲਿਬਰੇਸ਼ਨ ਦੇ ਨਾਂ ਥੱਲੇ ਅਜੇ ਤਾਂ ਉੱਥੇ ਜਿਹੜੀ ਹੈ ਉਹ ਖਾਨਾ ਜੰਗੀ ਦੀ ਸ਼ੁਰੂਆਤ ਹੋਣੀ ਹੈ। ਅਜੇ ਤਾਂ ਲੱਗ ਰਿਹਾ ਵੀ ਸੈਲੀਬ੍ਰੇਟ ਕਰੋ ਕਿ ਜੀ ਸਾਰਾ ਚੇਂਜ ਹੋ ਗਿਆ, ਰਜੀਮ ਚੇਂਜ ਹੋ ਗਿਆ, ਜੇਲ੍ਹਾਂ 'ਚੋਂ ਕੈਦੀ ਕਢਾ ਲਏ। ਹੁਣ ਇਸ ਸਾਰੇ ਦੇ ਪਿੱਛੇ ਤੁਸੀਂ ਦੇਖੋਗੇ ਤਾਂ ਕੋਈ ਨਾ ਕੋਈ ਗੇਮ ਹੈ। ਕਿਤੇ ਗ੍ਰੇਟਰ ਗੇਮ ਕਿਹਾ ਜਾਂਦਾ ਸੀ, ਹੁਣ ਗ੍ਰੇਟਰ ਗੇਮ ਹੈ। ਕੋਈ ਨਵੇਂ ਨਕਸ਼ੇ ਬਣਾਉਣੇ ਨੇ, ਕੀ ਹੈ। ਲੇਕਿਨ ਔਰ ਹਾਲਾਂਕਿ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਵੀ ਇਹ ਰੀਅਲਾਈਜੇਸ਼ਨ ਹੋਈ ਸੀ ਕਿ ਭਾਈ ਆਪਸ ਦੇ ਵਿੱਚ ਗੱਲਬਾਤ ਰਾਹੀਂ ਨਜਿੱਠਣ ਦੀ ਗੱਲ ਹੋਏ। ਇੰਟਰਨੈਸ਼ਨਲ ਰਿਲੇਸ਼ਨਸ ਦੇ ਲਈ ਲੀਗ ਆਫ ਨੇਸ਼ਨਸ ਹੋਣ ਦੇ ਵਿੱਚ ਆਈ, ਪਰ ਲੀਗ ਆਫ ਨੇਸ਼ਨਸ ਰੋਕ ਨਹੀਂ ਸਕੀ ਸੈਕੰਡ ਵਰਲਡ ਵਾਰ ਨੂੰ। ਫਿਰ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ, ਜਿਹਨੂੰ UNO ਕਹਿੰਦੇ ਸੀ, ਹੁਣ ਉਹ ਵਿੱਚੋਂ ਹਟਾਤਾ ਹੋਇਆ, ਹੁਣ ਕੱਲਾ UN ਇਹ ਹੋਣ ਚਾਹੀ। ਔਰ ਇਹ UNO ਨੇ ਫਿਰ ਇਹ ਡਿਬੇਟ ਕਰਕੇ ਕਿ ਭਾਈ ਕੱਲ੍ਹ ਨੂੰ ਦੁਨੀਆ ਦੇ ਵਿੱਚ ਇੱਕ ਸਟੈਂਡਰਡ ਹੋਏ ਹਿਊਮਨ ਰਾਈਟਸ ਦਾ, ਉਸ ਦਿਨ ਜਿਹੜਾ ਫਿਰ ਪਾਸ ਹੋਇਆ, ਜਿਹਨੂੰ 10 ਦਸੰਬਰ 1948 ਨੂੰ ਪੈਰਿਸ ਦੇ ਵਿੱਚ UNO ਦਾ ਸੈਸ਼ਨ ਹੋਇਆ। ਅੱਜ ਦੇ ਦਿਨ 76 ਸਾਲ ਪਹਿਲਾਂ ਉਸ ਨੂੰ ਪਾਸ ਕੀਤਾ ਗਿਆ, ਔਰ ਉਸ ਨੂੰ ਜਿਹੜਾ UN ਚਾਰਟਰ ਆਫ ਹਿਊਮਨ ਰਾਈਟਸ ਕਿਹਾ ਜਾਂਦਾ ਹੈ, ਜਿਹਦੇ 30 ਆਰਟੀਕਲ ਨੇ ਕੁੱਲ, ਜਿਹਨਾਂ 'ਚੋਂ ਇਨਸਾਨੀ ਹਕੂਕ ਨਿਕਲਦੇ ਨੇ। ਔਰ ਇਸ ਚਾਰਟਰ ਦਾ 577 ਜ਼ਬਾਨਾਂ ਦੇ ਵਿੱਚ ਦੁਨੀਆ ਦੇ ਟਰਾਂਸਲੇਸ਼ਨ ਇਹਦੀ ਹੋਈ ਹੈ, ਇਹਦਾ ਅਨੁਵਾਦ ਹੋਇਆ। ਕੋਈ ਵੀ ਡਾਕੂਮੈਂਟ ਜਿਹੜਾ ਇੰਨੀਆਂ ਜ਼ਬਾਨਾਂ 'ਚ ਜਿਸ ਦਾ ਅਨੁਵਾਦ ਹੋਇਆ, ਉਹ ਇਸ ਤੋਂ ਜ਼ਿਆਦਾ ਅਨੁਵਾਦ ਕਿਸੇ ਹੋਰ ਡਾਕੂਮੈਂਟ ਦਾ ਨਹੀਂ ਹੋਇਆ 577 ਜ਼ਬਾਨਾਂ ਦੇ ਵਿੱਚ। ਔਰ ਇਸ ਦਾ ਹੁਣ ਕਿਉਂਕਿ ਇਹਨੂੰ ਜਦੋਂ 10 ਦਸੰਬਰ ਦਾ ਦਿਨ ਹੁੰਦਾ ਹੈ, ਵੱਡੇ ਪੈਮਾਨੇ ਤੇ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਇਹਨੂੰ ਸੈਲੀਬ੍ਰੇਟ ਕਰਦੀਆਂ। ਯੂਨਾਈਟਿਡ ਨੇਸ਼ਨਸ ਵੀ ਇੱਥੇ ਸੈਲੀਬ੍ਰੇਟ ਹੁੰਦਾ ਹੈ। ਔਰ ਅੱਜ ਦੇ ਸਾਡੇ ਥੰਬਨੇਲ ਦੇ ਉੱਤੇ ਡਾਕਟਰ ਇਕਦਾਰ ਕਰਾਮਤ ਚੀਮਾ ਦੀ ਪਿਕਚਰ ਹੈ, ਕਿਉਂਕਿ ਉਹ ਸਪੈਸ਼ਲੀ ਫਲਾਈ ਕਰਕੇ ਜਿਹੜਾ ਸੈਸ਼ਨ ਯੂਨਾਈਟਿਡ ਨੇਸ਼ਨਸ ਨੇ ਜੈਨੋਸਾਈਡ ਦੇ ਉੱਤੇ, ਉਹਨਾਂ ਦੀ ਜਿਹੜੀ ਸਪੈਸ਼ਲ ਕਮੇਟੀ ਹੈ ਉਹਨੇ ਕੀਤਾ, ਉਹਦੇ 'ਚ ਪਾਰਟਿਸਿਪੇਸ਼ਨ ਲਈ ਉਹ ਆਏ ਸਨ ਨਿਊਯਾਰਕ। ਸਾਡੇ ਨਾਲ ਵੀ ਮੁਲਾਕਾਤ ਹੋਈ, ਔਰ ਉਹਨਾਂ ਨੇ ਬਹੁਤ ਸਾਰੇ ਜਿਹੜੇ ਜੈਨੋਸਾਈਡ ਦੇ ਉੱਤੇ ਕਨਵੈਨਸ਼ਨ ਔਰ ਦੂਸਰੇ ਨਾਲ ਜੁੜੇ ਹੋਏ ਲੋਕ ਨੇ, ਮੁਲਕ ਨੇ, ਉਹਨਾਂ ਦੇ ਨੁਮਾਇੰਦਿਆਂ ਨੂੰ ਐਡਰੈਸ ਵੀ ਕੀਤਾ। ਔਰ ਉਹਨਾਂ ਨੇ ਜਿਹੜਾ ਮਤਾ ਰੈਜ਼ੋਲੂਸ਼ਨ US ਕਾਂਗਰਸ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਹੈ, ਉਸ ਦੀਆਂ ਕਾਪੀਆਂ ਵੀ ਜਿਹੜੀਆਂ ਨੇ ਉਹਨਾਂ ਸਾਰਿਆਂ ਨੂੰ ਦਿੱਤੀਆਂ। ਸਾਡੇ ਨਾਲ ਵੀ 3-4 ਘੰਟੇ ਉਹਨਾਂ ਨੇ ਗੁਜ਼ਾਰੇ, ਔਰ ਉਹ ਅੱਜ ਵਾਪਸ ਉਹਨਾਂ ਦੀ ਰਾਤ ਦੀ ਫਲਾਈਟ ਹੈ, ਉਹ ਜਾ ਚੁੱਕੇ ਨੇ। ਹੁਣ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਵੀ ਘੱਟੋ ਘੱਟ ਈਵਨ ਇੱਕ ਸਟੇਜ ਦੇ ਉੱਤੇ ਜਿੱਥੇ ਅਸੀਂ ਬਿਲਕੁਲ ਅਨਰਿਪਰੈਜ਼ੈਂਟਡ ਸੀ, ਉੱਥੇ ਘੱਟੋ ਘੱਟ ਅੱਡ-ਅੱਡ ਪਲੇਟਫਾਰਮਸ 'ਤੇ ਉਹ ਜਿਨੀਵਾ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਸੈਸ਼ਨ ਹੋਏ, ਜਾਂ ਇੱਥੇ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਦੇ ਵਿੱਚ ਹੋਏ, ਘੱਟੋ ਘੱਟ ਸਿੱਖਾਂ ਦੇ ਨਾਲ ਹੋਏ ਧੱਕੇ, ਜੈਨੋਸਾਈਡ, ਔਰ ਉਸ ਦੀ ਗੱਲ ਅੱਗੇ ਤੁਰਦੀ ਹੈ। ਔਰ ਇਵੇਂ ਹੀ ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਵੱਲੋਂ ਇਸ ਦਿਨ ਦੇ ਉੱਤੇ ਖਾਸ ਮੈਸੇਜ ਦਿੱਤਾ ਜਾਂਦਾ ਹੈ, ਔਰ ਹਰ ਵਰੇ ਦਾ ਇੱਕ ਥੀਮ ਹੁੰਦਾ ਹੈ। ਉਹ ਥੀਮ ਇਸ ਵਰੇ ਦਾ 2024 ਦਾ ਹੈ, ਆਵਰ ਰਾਈਟਸ ਆਵਰ ਫਿਊਚਰ ਰਾਈਟ ਨਾਓ। ਆਵਰ ਰਾਈਟਸ ਆਵਰ ਫਿਊਚਰ
ਰਾਈਟ ਨਾਓ। ਹੁਣ ਜ਼ਾਹਰ ਹੈ ਵੀ ਇਸ ਵੇਲੇ ਦੁਨੀਆ ਜਿਵੇਂ ਨਿਊਕਲੀਅਰ ਬਾਰੂਦ ਦੇ ਢੇਰ ਤੇ, ਕਿਉਂਕਿ ਜਦੋਂ ਡਾਇਨਾਮਾਈਟ ਨਿਕਲਿਆ, ਡਾਇਨਾਮਾਈਟ ਬਾਰੂਦ ਨੂੰ ਹੀ ਕਹਿੰਦੇ ਨੇ, ਤੇ ਬਾਰੂਦ ਬਸਟ ਹੁੰਦਾ ਹੈ। ਤੇ ਜਦੋਂ ਕਿਸੇ ਸਿਚੁਏਸ਼ਨ ਨੂੰ ਕਹਿਣਾ ਹੋਏ ਤੇ ਇਹੀ ਕਿਹਾ ਜਾਂਦਾ ਸੀ ਕਿ ਜੀ ਫਲਾਂ ਜਿਹੜਾ ਉਹ ਬਾਰੂਦ ਦੇ ਢੇਰ ਤੇ ਬੈਠਾ ਹੈ, ਕਿਉਂਕਿ ਬਾਰੂਦ ਨੂੰ ਸਿਰਫ ਇੱਕ ਤੀਲੀ ਦਿਖਾਉਣ ਦੀ ਲੋੜ ਹੁੰਦੀ ਹੈ, ਫਾਇਰ ਉਹ ਬਸਟ ਹੋ ਜਾਂਦਾ ਹੈ। ਬਿਲਕੁਲ। ਔਰ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਕਿ ਇਹ ਹੁਣ ਬਾਰੂਦ ਦੇ ਢੇਰ ਤੇ ਨਹੀਂ ਹੈ ਸੰਸਾਰ, ਨਿਊਕਲੀਅਰ ਬਾਰੂਦ ਦੇ ਢੇਰ ਤੇ, ਕਿਉਂਕਿ ਬਾਰੂਦ ਦਾ ਤਾਂ ਫਿਰ ਮਾਰ ਥੋੜੀ ਲਿਮਟਿਡ ਹੁੰਦੀ ਸੀ, ਜਾਂ ਜਿੱਥੇ ਲਿਮਟਿਡ ਥਾਂ ਤੇ ਜਿਹੜੀ ਜੰਗ ਚੱਲ ਰਹੀ ਆ ਉੱਥੇ ਹੀ ਤਬਾਹੀ ਹੁੰਦੀ ਸੀ। ਔਰ ਦੂਸਰਾ, ਪਰ ਇਹ ਨਿਊਕਲੀਅਰ ਜਿਹੜੀ ਅੱਜ ਨਿਊਕਲੀਅਰ ਕਲੱਬ ਦੇ 5 ਮੈਂਬਰ ਨੇ, ਜਿਨ੍ਹਾਂ ਦੇ ਵਿੱਚ ਅਮਰੀਕਾ, ਰੂਸ, ਚੀਨ, UK, ਫਰਾਂਸ ਜਿਹੜੀਆਂ ਡਿਕਲੇਅਰਡ ਨਿਊਕਲੀਅਰ ਪਾਵਰਸ ਨੇ, 4 ਪਾਵਰਸ ਇੰਡੀਆ, ਪਾਕਿਸਤਾਨ, ਇਜ਼ਰਾਈਲ ਔਰ ਨਾਰਥ ਕੋਰੀਆ, ਜਿਨ੍ਹਾਂ ਨੇ ਵੀ ਆਪਣਾ, ਇਜ਼ਰਾਈਲ ਨੇ ਟੈਸਟ ਨਹੀਂ ਕੀਤਾ, ਇੰਡੀਆ ਪਾਕਿਸਤਾਨ ਟੈਸਟ ਕਰ ਚੁੱਕੇ ਨੇ, ਨਾਰਥ ਕੋਰੀਆ ਦੇ ਕੋਲ ਹੈ ਹੀ ਹੈ। ਔਰ ਇਹਨਾਂ ਦੇ ਜੇ ਤੁਸੀਂ ਨਿਊਕਲੀਅਰ ਟਿਪਡ ਮਿਸਲਸ ਹੀ ਦੇਖੋ ਤੇ ਹਜ਼ਾਰਾਂ ਦੀ ਗਿਣਤੀ 'ਚ ਨੇ। ਔਰ ਕੱਲਾ ਇਹ ਨਹੀਂ ਹੈ ਕਿ ਵੀ ਇਹ ਖਜ਼ਾਨੇ ਰੱਖ ਕੇ ਇਹ ਸਾਰੇ ਬਰਬਾਦੀ ਦੇ ਬੈਠੇ ਹੋਏ ਨੇ, ਉਸ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ। ਜੇ ਹੁਣ ਯੂਕਰੇਨ ਦੀ ਮਦਦ ਦੇ ਉੱਤੇ ਨੈਟੋ ਜਾਂ ਅਮਰੀਕਾ ਆਇਆ, ਜਾਂ ਇਹਨਾਂ ਨੇ ਕਰੂਜ਼ ਮਿਸਲ ਜਾਂ ਦੂਸਰੀਆਂ ਦਿੱਤੀਆਂ, ਤੇ ਪੁਤਿਨ ਨੇ ਕਿਹਾ ਕਿ ਜੀ ਫਿਰ ਤਿਆਰ ਰਹੋ, ਅਸੀਂ ਵੀ ਨਿਊਕਲੀਅਰ ਜਿਹੜਾ ਆਪਸ਼ਨ ਵੀ ਇਸਤੇਮਾਲ ਅਸੀਂ ਕਰ ਸਕਦੇ ਹਾਂ। ਸੋ ਗੱਲ ਕਾਫੀ ਨੇੜੇ ਤੱਕ ਪਹੁੰਚਦੀ ਹੈ। ਪਰ ਇਹ ਸਭ ਵੱਲ ਜਾਣ ਤੋਂ ਪਹਿਲਾਂ 2-3 ਚੀਜ਼ਾਂ ਮੈਂ ਸਮਝਦਾ ਅਹਿਮੀਅਤ ਵਾਲੀਆਂ ਨੇ। ਸਿੱਖ ਧਰਮ ਨੂੰ, ਜਿਹਨੂੰ ਲਗਭਗ 556ਵਾਂ ਇਹ ਵਰ੍ਹਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਦਾ, ਇਹ ਸ਼ਰਫ ਹਾਸਲ ਹੈ। ਬਾਕੀ ਹਰ ਮਜ਼ਹਬ ਦੇ ਕੋਲ ਆਪਣਾ ਇਨਸਾਨੀਅਤ ਪ੍ਰਤੀ ਕਹਿਣ ਨੂੰ ਜਾਂ ਫਲਸਫੇ ਨੇ, ਲੇਕਿਨ ਕਿਤੇ ਉਸ ਧਰਮ ਨੂੰ ਮੰਨਣ ਵਾਲੇ ਤੇ ਨਾ ਮੰਨਣ ਵਾਲੇ ਦੇ ਵਿੱਚ ਤੋਂ ਫਰਕ ਹੈ। ਉਸ ਦਾ ਇੱਕ ਹਾਇਰ ਸਟੇਟਸ ਹੈ ਇੱਥੇ ਵੀ ਤੇ ਰੱਬ ਦੀ ਦਰਗਾਹ 'ਚ ਵੀ। ਕਿਤੇ ਰਸਤਾ ਹੀ ਉਹਨਾਂ ਲਈ ਖੁੱਲ੍ਹਦਾ ਰੱਬ ਦੇ ਘਰ ਦਾ, ਜੰਨਤ ਦਾ ਜਾਂ ਹੈਵਨ ਦਾ, ਜੇ ਤੁਸੀਂ ਉਸ 'ਚ ਵਿਸ਼ਵਾਸ ਰੱਖਦੇ ਹੋ। ਕਈਆਂ ਨੇ ਉਸ, ਜਿਵੇਂ ਜੇ ਰੇਸਿਜ਼ਮ ਦੀ ਗੱਲ ਕਰੀਏ ਤਾਂ ਇੱਕ ਰੇਸ ਨੂੰ ਦੂਸਰਿਆਂ ਨਾਲੋਂ ਉੱਚੀ ਮੰਨਣ ਵਾਲਿਆਂ ਦਾ ਕਿੰਨਾ ਬੋਲਬਾਲਾ ਰਿਹਾ। ਅੱਜ ਵੀ ਜਦੋਂ ਅਸੀਂ ਯੂਰਪ ਜਾਂ ਈਵਨ ਅਮਰੀਕਾ ਦੇ ਵਿੱਚ ਰੇਸਿਜ਼ਮ ਵਾਪਸ ਆਉਣ ਦੀ ਗੱਲ ਕਰਦੇ ਹਾਂ ਤਾਂ ਇਸ ਥਾਟ 'ਚੋਂ ਪੈਦਾ ਹੋਇਆ। ਪਰ 550 ਸਾਲ ਪਹਿਲਾਂ ਇਹ ਆਵਾਜ਼ ਉਸ ਧਰਤੀ ਦੇ ਖਿੱਤੇ ਦੇ ਵਿੱਚ ਗੂੰਜੀ, ਜਿਸ 'ਚ ਗੁਰੂ ਸਾਹਿਬ ਨੇ ਫਰਮਾਇਆ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਕਿ ਸਭ ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਗਣਦਾਨ। ਖਾਣੀ ਫਾਰਮ ਆਫ ਲਾਈਫ, ਬਾਣੀ ਲੈਂਗੁਏਜਸ। ਜਦੋਂ ਮੈਂ ਦੇਖ ਰਿਹਾ ਸੀ ਕਿ 577 ਜ਼ਮਾਨਾ 'ਚ ਇਹ ਟਰਾਂਸਲੇਟ ਹੋਇਆ, ਤਾਂ ਮੈਂ ਕਿਹਾ ਗੁਰੂ ਸਾਹਿਬ ਨੇ ਕਿਹਾ ਵੀ ਕਿੰਨੀਆਂ ਫਾਰਮਸ ਆਫ ਲਾਈਫਸ ਹੋਣਗੇ, ਕਿੰਨੇ ਜਿਹੜੀਆਂ ਨੇ ਉਹ ਬੋਲੀਆਂ ਨੇ। ਕੀਤੇ ਪਾਤ ਨਰਿੰਦ, ਨਰਿੰਦ ਬਾਦਸ਼ਾਹ ਨੂੰ ਕਹਿੰਦੇ ਨੇ, ਪਾਤ ਪਾਤਸ਼ਾਹ ਨੂੰ ਕਹਿੰਦੇ ਨੇ। ਕਿੰਨੇ ਸਿਸਟਮ, ਕਿਤੇ ਸੋਵਰਨ ਹੈ, ਕਿਤੇ ਅਥੋਰੀਟੇਰੀਅਨ ਹੈ, ਕਿਤੇ ਕਮਿਊਨਿਜ਼ਮ ਹੈ, ਕਿਤੇ ਡੈਮੋਕ੍ਰੇਸੀ ਹੈ, ਕਿਤੇ ਆਟੋਕ੍ਰੇਸੀ ਹੈ, ਕਿਤੇ ਮਿਲਟਰੀ ਕ੍ਰੇਸੀ ਹੈ, ਕਿਤੇ ਕਾਸਟੋਕ੍ਰੇਸੀ। ਲੇਕਿਨ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਗਿਣਤੀ ਤਾਂ ਹੋ ਨਹੀਂ ਸਕਦੀ, ਪਰ ਇੱਕ ਗੱਲ ਯਾਦ ਰੱਖੋ ਕਿ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ, ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈ। ਕਿਉਂ ਖਾਲਕ ਖਲਕਤ ਦੇ ਵਿੱਚ ਵਸਦਾ ਹੈ, ਤੇ ਜੇ ਖਲਕਤ ਨੂੰ ਦੁੱਖ ਹੋਏ, ਔਰ ਇਹੀ ਖਲਕਤ ਦਾ ਦੁੱਖ ਜਦੋਂ ਗੁਰੂ ਨਾਨਕ ਪਾਤਸ਼ਾਹ ਏਮਨਾਬਾਦ ਸ਼ਹਿਰ ਜਿੱਥੇ ਬਾਬਰ ਦੀ ਫੌਜ ਹਮਲਾਵਰ ਹੈ, ਜਿਨ੍ਹਾਂ ਤੇ ਹਮਲਾਵਰ ਹੈ, ਜਿਨ੍ਹਾਂ ਦਾ ਰਾਜ ਹੈ ਉਹ ਵੀ ਮੁਸਲਮਾਨ ਨੇ, ਪਠਾਨ ਨੇ, ਪਠਾਨਾਂ ਦਾ ਰਾਜ ਹੈ, ਲੋਧੀ ਖਾਨਦਾਨ ਦਾ। ਜਿਹੜਾ ਹਮਲਾ ਕਰਨ ਵਾਲਾ ਬਾਬਰ ਹੈ ਉਹ ਵੀ ਮੁਸਲਮਾਨ ਹੈ। ਔਰਤਾਂ ਦੀ ਜਿਹੜੀ ਹੈ ਬੇਪਤੀ ਹੋ ਰਹੀ ਹੈ, ਸ਼ਹਿਰ ਸੜ ਰਿਹਾ ਹੈ, ਲੋਕ ਜਿਹੜੇ ਨੇ ਮਾਰੇ ਜਾ ਰਹੇ ਨੇ। ਤੇ ਗੁਰੂ ਨਾਨਕ ਸਾਹਿਬ ਦੇ ਅੰਦਰੋਂ ਉਹ ਨਿਰੰਕਾਰ ਦੇ ਦਰਗਾਹ ਦੇ ਵਿੱਚ ਜਿਹੜੀ ਪੁਕਾਰ ਹੈ। ਔਰ ਅੱਜ ਹੀ ਜਦੋਂ ਡਾਕਟਰ ਚੀਮਾ ਨਾਲ ਗੁਫ਼ਤਗੂ ਹੋ ਰਹੀ ਸੀ, ਮੈਂ ਕਿਹਾ ਜੀ ਜੋ ਕੁਛ ਆ ਗਜ਼ਾ 'ਚ 60-70 ਹਜ਼ਾਰ ਔਰਤਾਂ ਬੱਚੇ ਮਾਰ ਦਿੱਤੇ, ਦੁਨੀਆ ਦੇਖ ਰਹੀ ਹੈ, ਟੀਵੀਆਂ ਤੇ ਚੱਲ ਰਿਹਾ ਹੈ,
ਕੋਈ ਪਰਵਾਹ ਨਹੀਂ ਹੈ। ਮੈਂ ਕਿਹਾ ਵੀ ਇਹ ਗੁਰੂ ਨਾਨਕ ਸਾਹਿਬ ਨੇ ਤਾਂ ਆਪਣੀਆਂ ਅੱਖਾਂ ਨਾਲ ਇੱਕ ਸ਼ਹਿਰ ਦੇ ਵਿੱਚ ਬਰਬਾਦੀ ਨੂੰ ਦੇਖ ਕੇ ਰੱਬ ਨੂੰ ਦੀ ਦਰਗਾਹ 'ਚ ਕਿਹਾ ਸੀ ਕਿ ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਤੇ ਹਿਊਮਨ ਰਾਈਟਸ ਦੇ ਚਾਰਟਰ ਤਾਂ ਹੁਣ ਅਸੀਂ ਗੱਲ ਕਰ ਰਹੇ ਹਾਂ, ਗੁਰੂ ਸਾਹਿਬ ਨੇ ਤਾਂ 5 ਸਦੀਆਂ ਪਹਿਲਾਂ ਇਹ ਫਰਮਾਇਆ ਕਿ ਜੇ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਖਤਾ ਸੀਹੋ ਮਾਰੇ ਪੈ ਵਗੈ ਖਸਮੈ ਸਾਪ ਰਸੋਈ। ਕਿ ਜੇ ਦੋ ਤਾਕਤਵਰ ਆਪਸ 'ਚ ਭਿੜਦੇ ਨੇ, ਇੱਕ ਤਾਕਤਵਰ ਦੂਸਰੇ ਨੂੰ ਢਾਹ ਲੈਂਦਾ ਹੈ, ਉਸ ਨੂੰ ਮਾਰਦਾ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ ਕੋਈ ਸ਼ਿਕਾਇਤ ਨਹੀਂ, ਤਾਂ ਮਨ ਰੋਸ ਨਾ, ਕੋਈ ਰਿਗਰੈਟ ਨਹੀਂ। ਪਰ ਜੇ ਇੱਕ ਧਿਰ ਜਾਂ ਇੱਕ ਜ਼ਾਲਮ, ਉਹ ਹਕੂਮਤ ਹੋਏ, ਡਿਕਟੇਟਰ ਹੋਏ, ਕੋਈ ਹੋਏ, ਉਹ ਆਮ ਲੋਕਾਂ ਨੂੰ ਇੱਜੜ ਸਮਝ ਕੇ ਉਹਦੇ ਤੇ ਇਵੇਂ ਹੀ ਟੁੱਟੇ ਜਿਵੇਂ ਸੀ ਜਿਹੜਾ ਸ਼ੇਰ ਹੈ, ਉਹ ਆ ਕੇ ਜਿਹਨੂੰ ਮਰਜ਼ੀ ਚੁੱਕ ਕੇ ਲੈ ਜਾਂਦਾ ਹੈ, ਡੰਗਰ ਨੂੰ ਜਿਹਨੂੰ ਮਰਜ਼ੀ ਮਾਰ ਦਿੰਦਾ ਹੈ, ਫਿਰ ਇਹ ਅਕਾਊਂਟੇਬਿਲਟੀ ਹੈ ਇਹਦੀ, ਇਹ ਨਹੀਂ ਹੈ, ਇਹ ਜਿਹੜੀ ਅਨਚੈਲੰਜ ਨਹੀਂ ਜਾ ਸਕਦਾ। ਹੁਣ ਇਹ ਹੈ ਹਿਊਮਨ ਰਾਈਟਸ ਦੀ ਫਾਊਂਡੇਸ਼ਨ। ਔਰ ਜਿਨ੍ਹਾਂ ਦਿਨਾਂ 'ਚੋਂ ਅਸੀਂ ਗੁਜ਼ਰੇ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਜਦੋਂ ਦਿੱਲੀ ਦੇ ਚਾਂਦਨੀ ਚੌਂਕ 'ਚ ਉਹਨਾਂ ਦਾ ਜਿਹੜਾ ਵਰਸ਼ਿਪ ਦਾ ਹੱਕ, ਆਪਣੇ ਧਰਮ ਨੂੰ ਪ੍ਰੈਕਟਿਸ ਕਰਨ ਦਾ ਹੱਕ, ਜਿਹਦੇ ਨਾਲ ਸਿੱਖੀ ਦਾ ਕੋਈ ਸੰਬੰਧ ਨਹੀਂ ਹੈ, ਜਿਹਨੂੰ ਨਕਾਰਿਆ ਹੋਇਆ ਗੁਰੂ ਨਾਨਕ ਸਾਹਿਬ ਨੇ ਜਨਾਊ ਨੂੰ ਜਾਂ ਦੂਜੇ ਨੂੰ, ਪਰ ਇੱਧਰ ਤਿਲਕ ਜੰਜੂ ਰਾਖਾ ਪ੍ਰਭ ਤਾਕਾ। ਹੁਣ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਤੇਗ ਬਹਾਦਰ ਹਿੰਦੀ ਚਾਦਰ ਕਹਿ ਰਹੇ ਹੋ, ਤੁਸੀਂ ਉਹਨਾਂ ਨੂੰ ਛੁਟਿਆ ਰਹੇ ਹੋ। ਸੈਨਾਪਤੀ ਕਵੀ ਜਿਹੜਾ 52 ਕਵੀਆਂ 'ਚੋਂ ਹੈ, ਉਹ ਕਹਿੰਦਾ ਤਬ ਪ੍ਰਗਟ ਪਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਟਾਪੀ ਚਾਦਰ। ਉਹ ਧਰਮ ਦੀ ਚਾਦਰ ਨੇ, ਰਾਈਟੀਅਸਨੈਸ ਦੀ, ਉਹਨਾਂ ਵੈਲਿਊਜ਼ ਦੀ, ਜਿਹਨੂੰ ਅੱਜ ਤੋਂ 76 ਸਾਲ ਪਹਿਲਾਂ ਦੁਨੀਆ ਦੇ ਮੁਲਕਾਂ ਨੇ ਕਰੋੜਾਂ ਮਰਵਾ ਕੇ 2 ਵਰਲਡ ਵਾਰਸ ਦੇ ਵਿੱਚ ਬੈਠ ਕੇ ਫਿਰ ਕਿਹਾ ਕਿ ਨਹੀਂ, ਸਾਡੇ ਹਕੂਕ ਹੋਣੇ ਚਾਹੀਦੇ ਨੇ ਇੱਕ, ਔਰ ਉਹਨੂੰ ਡਿਫਾਈਨ ਕੀਤਾ। ਉਹਦੇ 30 ਆਰਟੀਕਲ ਨੇ, ਮੈਂ ਰਿਕਮੈਂਡ ਵੀ ਕਰਾਂਗਾ, ਹਾਲਾਂ ਮੈਂ ਪ੍ਰਿੰਟ ਆਊਟ ਕੱਢੇ ਹੋਏ ਨੇ, ਪਰ ਉਹ ਡਿਸਕਸ ਕਰਨ ਦਾ ਵਕਤ ਨਹੀਂ ਹੈ। ਪਰ ਇਹ ਪਾਸ ਕਰਨ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਪ੍ਰੀਐਂਬਲ ਦਿੱਤਾ ਕਿ ਭਾਈ ਹੈ ਕੀ ਹੈ, ਕਿਉਂ ਲੋੜ ਹੈ, ਜਿਹਦੇ 'ਚ ਕਿ ਡਿਫਾਈਨ ਹੋਏ ਵੀ ਕੀ ਤੁਹਾਡੇ ਮੁੱਢਲੇ ਹਕੂਕ ਨੇ। ਉਹਦਾ ਪਹਿਲਾ ਪਾਰਟ ਸੀ ਕਿ ਵੇਅਰ ਐਜ਼ ਰੈਕਗਨੀਸ਼ਨ ਆਫ ਦਾ ਇਨਹੈਰੈਂਟ ਡਿਗਨਿਟੀ ਐਂਡ ਦਾ ਇਕੁਅਲ ਐਂਡ ਇਨਏਲੀਏਬਲ ਰਾਈਟਸ of all members of the human family is the foundation of freedom, justice and peace in the world. ਇਹ ਹੈ ਬੇਸਿਕਲੀ ਕਿ ਭਾਈ ਇਹ ਹਿਊਮਨ ਫੈਮਿਲੀ ਹੈ, ਇਹ ਇੱਕ ਹਿਊਮਨ ਰੇਸ, ਜਿਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ ਬੋ, ਕੰਸੀਡਰ ਯੇ all human race as one. ਇਹ ਬੇਸਿਕ ਫਾਊਂਡੇਸ਼ਨ ਹੈ। ਔਰ ਇਹਨੂੰ ਪਹਿਲਾ ਜਿਹੜਾ ਉਸ ਦਾ ਪ੍ਰੀਐਂਬਲ ਦਾ ਜੁਮਲਾ ਇਸ ਨੂੰ ਰੈਕਗਨਾਈਜ਼ ਕਰਦਾ ਹੈ ਕਿ ਅਸੀਂ ਸਾਰੇ ਉਸ ਹਿਊਮਨ ਫੈਮਿਲੀ ਦਾ ਹਿੱਸਾ ਹੈ, ਔਰ ਇਸ ਹਿਊਮਨ ਫੈਮਿਲੀ ਦਾ ਸੰਬੰਧ ਜਾਂ ਇਸ ਦੇ ਬੇਸਿਕ ਜਿਹੜੇ ਪਿਲਰ ਨੇ ਉਹ ਹੈ ਫਰੀਡਮ ਫਸਟ। ਕੋਈ ਕਿਸੇ ਦੇ ਉੱਤੇ ਆਪਣਾ ਹੱਕ ਨਹੀਂ ਥੋਪੇਗਾ, ਕੋਈ ਕਿਸੇ ਨੂੰ ਗੁਲਾਮ ਨਹੀਂ ਬਣਾਏਗਾ। ਜਸਟਿਸ, ਅਦਲ, ਜੇ ਅਦਲ ਨਹੀਂ ਹੈ, ਜਸਟਿਸ ਨਹੀਂ ਹੈ, ਉਹ ਨਿਜ਼ਾਮ ਰਹਿਣ ਦੇ ਕਾਬਿਲ ਨਹੀਂ ਹੈ। ਐਂਡ ਪੀਸ ਇਨ ਦਾ ਵਰਲਡ। ਹੁਣ ਪੀਸ ਸਭ ਤੋਂ ਅਖੀਰ 'ਚ ਹੈ। ਜੇ ਕੋਈ ਹੈ ਜੀ ਸ਼ਾਂਤੀ ਬਣਾਈ ਰੱਖੋ ਜੀ, ਸ਼ਾਂਤੀ, ਉਹ ਠੀਕ ਕਿਹਾ ਮਾਰਟਨ ਲੂਥਰ ਕਿੰਗ ਨੇ, ਉਹਨੇ ਕਿਹਾ ਫਰੀਡਮ, ਪੀਸ ਵਿਦਾਊਟ ਜਸਟਿਸ ਹੈਜ਼ ਨੋ ਮੀਨਿੰਗ। ਜੇ ਜਸਟਿਸ ਨਹੀਂ ਹੈ, ਫਰੀਡਮ ਨਹੀਂ ਹੈ, ਤਾਂ ਪੀਸ ਇੱਕ ਜੁੱਤੀਆਂ ਮਾਰ ਰਿਹਾ, ਦੂਜਾ ਚੁੱਪ ਕਰਕੇ ਖਾ ਰਿਹਾ, ਬੜੀ ਪੀਸ ਬਣੀ ਹੋਈ ਹੈ। ਔਰ ਇਹ ਮੁੱਢਲੇ ਤੌਰ 'ਤੇ ਸੀ ਕਿ ਹਿਊਮਨ ਫੈਮਿਲੀ ਹੈ, ਫਰੀਡਮ, ਜਸਟਿਸ ਐਂਡ ਪੀਸ ਇਨ ਦਾ ਵਰਲਡ। ਫਿਰ ਇਸ ਦੇ ਉੱਤੇ ਜਿਹੜਾ ਇੱਕ ਆਰਟੀਕਲ ਜਿਹਨੂੰ ਮੈਂ ਅਕਸਰ ਆਪਣੀਆਂ ਸਪੀਚਸ ਦੇ ਵਿੱਚ ਵੀ ਮੈਂ ਬਿਆਨਦਾ, ਜਿਹੜਾ ਆਰਮਡ ਸਟਰਗਲ ਨੂੰ ਜਸਟੀਫਾਈ ਕਰਦਾ ਹੈ ਕਿ ਹਥਿਆਰ ਚੁੱਕਣਾ, ਔਰ ਉਹਨੂੰ ਮੈਂ ਅਕਸਰ ਇਹ ਕਹਿੰਦਾ ਵੀ ਇਹ ਜਿਹੜਾ ਪ੍ਰੀਐਂਬਲ ਦਾ ਹਿੱਸਾ ਹੈ, ਇਹ 10ਵੇਂ ਪਾਤਸ਼ਾਹ ਦੀ ਬਾਣੀ ਦੀ ਟਰਾਂਸਲੇਸ਼ਨ ਹੈ। ਹੁਣ ਪਹਿਲਾਂ ਮੈਂ ਇਹ ਪੜ੍ਹਦਾ, ਔਰ ਇਹ ਹੈ ਕਿ ਵੇਅਰ ਐਜ਼ ਇਟ ਇਜ਼ ਐਸੈਂਸ਼ੀਅਲ if man is not to be compelled to have recourse as a last resort to rebellion against tyranny and oppression, that human rights should be protected by the rule of the law. ਕਿ ਜੇ ਕਿਸੇ ਇਨਸਾਨ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਹੈ, if a man is not to be compelled to have recourse as a last resort to rebellion
ਬਗਾਵਤ ਕਿਹਦੇ ਖਿਲਾਫ? ਅਗੇਂਸਟ ਟਿਰਨੀ ਐਂਡ ਆਪਰੈਸ਼ਨ। ਕਿ ਜੇ ਜ਼ੁਲਮ ਔਰ ਆਪਰੈਸ਼ਨ ਵੱਧਦਾ ਚਲਾ ਜਾਏਗਾ ਫਿਰ ਬੰਦੇ ਦਾ ਜਿਹੜਾ ਅਖੀਰਲਾ ਹਥਿਆਰ ਹੈ ਉਹ ਆਰਮਡ ਹੈ, ਉਹ ਹਥਿਆਰਬੰਦ ਹੈ। ਜੀ। ਜੇ ਇਹ ਨਹੀਂ ਕਰਨ ਦੇਣਾ ਕਿ ਕੋਈ ਹਥਿਆਰ ਨਾ ਚੁੱਕੇ, that human right should be protected by the rule of the law। ਫਿਰ ਇਨਸਾਨੀ ਸੁਸਾਇਟੀ ਦਾ ਫਰਜ਼ ਹੈ ਕਿ ਉਹਨਾਂ ਦੇ ਮਨੁੱਖੀ ਹਕੂਕ ਜਿਹੜੇ ਨੇ ਉਹ ਬਹਾਲ ਕਰੋ। ਇਹੀ 10ਵੇਂ ਪਾਤਸ਼ਾਹ ਨੇ ਜਹਾਂਗੀਰ ਨੂੰ ਜਿਹੜੇ ਜ਼ਫਰਨਾਮਾ ਲਿਖਿਆ, ਜਿਹਨੂੰ ਅਸੀਂ ਜ਼ਫਰਨਾਮਾ ਪਰਸ਼ੀਅਨ ਫਾਰਸੀ ਦੇ ਵਿੱਚ ਫਤਿਹ ਦੀ ਚਿੱਠੀ ਨੂੰ ਕਹਿੰਦੇ ਨੇ। ਔਰੰਗਜ਼ੇਬ ਬਜ਼ੁਰਗ ਹੈ, ਆਲਮੋਸਟ 92 ਸਾਲ ਦੀ ਉਹਦੀ ਉਮਰ ਹੈ, ਸਾਊਥ ਦੇ ਵਿੱਚ ਔਰੰਗਾਬਾਦ ਬੈਠਾ ਹੈ। ਔਰ ਇਹ ਜ਼ਫਰਨਾਮਾ ਭਾਈ ਦਿਆਲ ਸਿੰਘ, ਭਾਈ ਧਰਮ ਸਿੰਘ ਨਿੱਜੀ ਤੌਰ ਦੇ ਉੱਤੇ ਜਿਹੜਾ ਪਰਸਨਲੀ ਹਦਾਇਤ ਸੀ ਉਹਨਾਂ ਨੂੰ ਕਿ ਸਿਰਫ ਬਾਦਸ਼ਾਹ ਦੇ ਹੱਥਾਂ 'ਚ ਪਹੁੰਚਾਉਣਾ। ਉਹਨੂੰ ਜਦੋਂ ਡਿਲੀਵਰ ਕਰਦੇ ਨੇ, ਉਹ ਜਦੋਂ ਪੜ੍ਹਦਾ ਉਸ ਜ਼ਫਰਨਾਮਾ, ਇੱਕ ਬੜਾ ਖੂਬਸੂਰਤ, ਅੱਜ ਦੇ ਵੀ ਜਦੋਂ ਪਰਸ਼ੀਅਨ ਸਕਾਲਰ ਦੇਖਦੇ ਨੇ ਕਹਿੰਦੇ ਨੇ ਵਾਹ, ਇਸ ਲੈਵਲ ਦੀ ਫਾਰਸੀ। ਔਰ ਉਹਦੀ ਜਿਹੜੀ ਸਪਿਰਿਟ ਹੈ, ਸਭ ਤੋਂ ਪਹਿਲਾਂ ਤਾਂ ਰੱਬ ਦੀ ਉਸਤਤ ਕੀਤੀ ਹੋਈ ਹੈ, ਫਿਰ ਔਰੰਗਜ਼ੇਬ ਦੇ ਗੁਣਾਂ ਨੂੰ ਦੀ ਤਾਰੀਫ ਕੀਤੀ ਹੋਈ ਹੈ, ਫਿਰ ਉਹਨੂੰ ਫਟਕਾਰਿਆ ਹੋਇਆ ਕਿ ਭਾਈ ਸਹੁੰ ਖਾ ਕੇ ਮੁੱਕਰਨਾ, ਝੂਠ ਬੋਲਣਾ ਇਹ ਕਿੱਥੋਂ ਦਾ। ਪਰ ਉਹਦੇ 'ਚ ਜਿਹੜਾ ਇੱਕ ਸਵਾਲ ਅਕਸਰ ਉਹ ਰਾਇਲ ਕਲਾਸ ਕਰਦੀ ਸੀ ਕਿ ਬਈ ਫਕੀਰੀ ਦਾ ਕੀ ਤਾਲੁਕ ਹੈ ਹਥਿਆਰ ਚੁੱਕਣ ਦੇ ਨਾਲ। ਤੇ ਉਹਦਾ ਜਵਾਬ 10ਵੇਂ ਪਾਤਸ਼ਾਹ ਨੇ ਦਿੱਤਾ ਹੈ, ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਕਿ ਹੋਵੇ ਕੰਮ ਨਾ ਪੂਰਾ ਜੇਕਰ, ਹੀਲੇ ਕਰ ਥੱਕ ਜਾਈਏ, ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜ ਵਾਈ। ਕਿ ਜੇ ਇਨਸਾਫ ਲੈਣ ਦੇ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ, ਤਲਵਾਰ ਨੂੰ, ਤੇਗ ਨੂੰ, ਸ਼ਸਤਰ ਨੂੰ ਹੱਥ ਚੁੱਕਣਾ ਇਹ ਰੱਬ ਦੇ ਬੰਦਿਆਂ ਦਾ ਫਰਜ਼ ਹੈ। ਉਹ ਫਿਰ ਭਗੌੜੇ ਨਹੀਂ ਹੋਣਗੇ, ਉਹ ਜਿਹੜਾ ਉਹ ਗੁਲਾਮੀ ਨਹੀਂ ਕਬੂਲਣਗੇ। ਹੁਣ ਇਹ ਜਿਹੜੀ ਸਾਰਾ ਇਸ 'ਚੋਂ ਹੀ ਉਹ ਸਾਰੇ ਜਿਹੜੇ ਨੇ 30 ਆਰਟੀਕਲ ਜਿਵੇਂ ਮੈਂ ਕਿਹਾ ਉਹ ਨੇ। ਔਰ ਮੈਂ ਰਿਕਮੈਂਡ ਵੀ ਕਰਾਂਗਾ, ਤੁਸੀਂ ਗੂਗਲ ਕਰ ਸਕਦੇ ਹੋ, UN ਚਾਰਟਰ ਆਫ ਹਿਊਮਨ ਰਾਈਟਸ, ਤੁਹਾਨੂੰ ਸਾਹਮਣੇ ਆ ਜਾਣਗੇ, ਤਾਂ ਕਿ ਸਾਨੂੰ ਇਹ ਪਤਾ ਹੋਏ ਕਿ ਅੱਜ ਜਦੋਂ ਕਿ ਸਾਡੇ ਲੱਖਾਂ ਲੋਕ ਜਿਹੜੇ ਨੇ ਉਹਨਾਂ ਨੇ ਅਸਾਈਲਮ ਲਈ ਹੈ, ਆ ਕੇ ਬੈਠੇ ਨੇ, ਉੱਥੋਂ ਦੀ ਪਰਸੀਕਿਊਸ਼ਨ ਜੋ ਨਿਕਲ ਕੇ, ਜੇ ਚਾਰਟਰ ਨਾ ਹੁੰਦਾ ਤੇ ਉੱਥੇ ਹੀ ਜਿਵੇਂ ਹੱਥਾਂ 'ਚ ਦੁਸ਼ਮਣ ਦੇ ਮਰਦੇ ਸੀ ਉਵੇਂ ਹੀ ਮਰਦੇ, ਕੋਈ ਬਾਹਰਲਾ ਰਾਹ ਨਾ ਹੁੰਦਾ। ਔਰ ਇਸ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਅਸਾਈਲਮ ਵਾਲਾ ਆਰਟੀਕਲ ਵੀ ਇਸ ਦੇ ਵਿੱਚ ਇਹ ਕਬੂਲਿਆ ਗਿਆ ਕਿ ਭਾਈ ਇਹ ਜਿਹੜਾ ਆਰਟੀਕਲ 14 ਹੈ ਇਸ ਚਾਰਟਰ ਦਾ, everyone has the right to seek and to enjoy in other countries asylum from persecution। ਕਿ ਵੀ ਜਿੱਥੇ ਜ਼ੁਲਮ ਹੋ ਰਹੇ ਨੇ ਉੱਥੋਂ ਜੇ ਉਹ ਆਪਣੀ ਜਾਨ ਬਚਾਉਣ ਲਈ ਕੋਈ ਭੱਜਦਾ ਤੇ ਜਿਸ ਮੁਲਕ 'ਚ ਆਉਂਦਾ ਉਹਨੂੰ ਅਸਾਈਲਮ ਦੇਗਾ। ਜੇ ਇਵੇਂ ਨਾ ਹੁੰਦਾ, ਇਹਨਾਂ ਮੁਲਕਾਂ ਨੇ, ਅਮਰੀਕਾ, ਕੈਨੇਡਾ, ਯੂਰਪ ਨੇ ਦਸਤਖਤ ਕੀਤੇ ਹੋਏ ਨੇ ਇਸ ਲਈ ਇਹ ਡਿਨਾਈ ਨਹੀਂ ਕਰ ਸਕਦੇ। ਇਸ ਲਈ ਇਹਨਾਂ ਦੀਆਂ ਅਦਾਲਤਾਂ ਤੁਹਾਨੂੰ ਇਹ ਹੱਕ ਦਿੰਦੀਆਂ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਇਹ ਜੈਨੂਇਨ ਹੋਣਾ ਚਾਹੀਦਾ ਔਰ ਸਾਰਾ। ਔਰ ਫਿਰ ਇਹਦੇ 'ਚੋਂ ਹੀ ਆਰਟੀਕਲ 14 ਅਸਾਈਲਮ ਦਾ ਦਿੰਦਾ, ਆਰਟੀਕਲ 15 ਐਵਰੀਵਨ ਹੈਜ਼ ਦਾ ਰਾਈਟ ਟੂ ਨੈਸ਼ਨੈਲਿਟੀ। ਕੋਈ ਵੀ ਜਿਹੜਾ ਉਹ ਵਿਦਆਊਟ ਨੈਸ਼ਨੈਲਿਟੀ ਨਹੀਂ ਹੋ ਸਕਦਾ। No one shall be arbitrarily deprived of his nationality nor denied the right to change his nationality। ਕਿ ਭਾਈ ਜੇ ਕੋਈ ਨੈਸ਼ਨੈਲਿਟੀ ਚੇਂਜ ਕਰਨਾ ਚਾਹੁੰਦਾ, ਹੁਣ ਜਿਹੜਾ ਇੰਡੀਆ 'ਚ ਜੰਮੇ ਪਲੇ ਇੰਡੀਅਨ ਨੈਸ਼ਨੈਲਿਟੀ ਹੈ, ਹੁਣ ਜੇ ਇਹ ਚਾਰਟਰ ਨਾ ਹੁੰਦਾ ਤੇ ਤੁਹਾਨੂੰ ਅਮਰੀਕਨ ਨੈਸ਼ਨੈਲਿਟੀ ਨਹੀਂ ਸੀ ਮਿਲ ਸਕਦੀ। ਕਿਉਂਕਿ ਇਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਵੀ ਤੁਹਾਡਾ ਜੇ ਜੀ ਕਰਦਾ ਹੈ ਵੀ ਤੁਸੀਂ ਉਹ ਨੈਸ਼ਨੈਲਿਟੀ ਛੱਡਣੀ ਹੈ ਛੱਡ ਦਿਓ, ਜਿਹੜੀ ਤੁਹਾਨੂੰ ਨੈਸ਼ਨੈਲਿਟੀ ਮਿਲਦੀ ਆ ਉਹ ਤੁਸੀਂ ਲੈ ਲਓ, ਪਰ ਤੁਹਾਡੇ ਕੋਲ ਨੈਸ਼ਨੈਲਿਟੀ ਹੋਣਾ ਇਹ ਤੁਹਾਡਾ ਬੇਸਿਕ ਹੱਕ ਹੈ। ਔਰ ਇਹੀ ਕਾਰਨ ਹੈ ਜਿਨ੍ਹਾਂ ਨੂੰ ਕੋਈ ਨੇਸ਼ਨ ਨਹੀਂ ਦਿੰਦਾ, ਯੂਨਾਈਟਿਡ ਨੇਸ਼ਨ ਉਹਨਾਂ ਨੂੰ ਪਾਸਪੋਰਟ ਦਿੰਦੇ ਨੇ। ਹੁਣ ਜਿਹੜੇ ਆਪਣੇ ਇੱਥੇ ਅਸਾਈਲਮ 'ਤੇ ਹੁੰਦੇ ਨੇ, ਜਦੋਂ ਤੱਕ ਅਮਰੀਕਨ ਨੈਸ਼ਨੈਲਿਟੀ ਨਹੀਂ ਮਿਲਦੀ, ਟਰੈਵਲ ਉਹ ਕਰਦੇ ਨੇ, ਉਸ ਕੰਟਰੀ 'ਚ ਨਹੀਂ ਕਰ ਸਕਦੇ ਜਿੱਥੋਂ ਇੰਡੀਆ ਨਹੀਂ ਜਾ ਸਕਦੇ, ਪਰ ਉਹ ਜਿਹੜੇ ਪਾਸਪੋਰਟ 'ਤੇ ਟਰੈਵਲ ਕਰਦੇ ਨੇ ਉਹਨੂੰ ਰਿਫਿਊਜੀ ਪਾਸਪੋਰਟ ਕਹਿੰਦੇ ਨੇ। ਉਹ ਵੀ ਇਸ ਕਨਵੈਨਸ਼ਨ 'ਚੋਂ ਨਿਕਲਦਾ। ਸੋ ਮੈਂ ਸਮਝਦਾ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਇਹ ਇੱਕ ਯੂਨੀਕ ਡੇ ਹੈ। ਔਰ ਜਿਵੇਂ ਜੇ ਹਾਲਾਤ ਜੋ ਬਣੇ ਹੋਏ ਨੇ, ਔਰ ਇਹ ਮੰਦਭਾਗੀ ਗੱਲ ਹੈ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਜੋ ਰਜੀਮ ਚੇਂਜ ਜਿੱਥੇ ਜਿੱਥੇ ਹੋ ਰਿਹਾ ਹੈ, ਜਿਸ ਕਿਸਮ ਦੀ ਸੋਚ ਵਾਲੇ ਲੋਕ ਤਾਕਤ 'ਚ ਆ ਰਹੇ ਨੇ, ਕੋਈ ਬਹੁਤੀ ਹੋਪ ਕਿੱਧਰ ਨੂੰ ਜਾਏਗਾ। ਬਿਲਕੁਲ
ਕੁੱਲ ਪਲੈਨਟ ਇੱਕ ਤਾਂ ਅਸੀਂ ਆਪਣੇ ਖਿੱਤੇ 'ਚ ਤਾਂ ਜੋ ਦੇਖ ਹੀ ਰਹੇ ਹਾਂ ਕਿ 1 ਬਿਲੀਅਨ 400 ਲੋਕਾਂ 400 ਮਿਲੀਅਨ ਲੋਕਾਂ ਦੀ ਕਿਸਮਤ ਕਿਸ ਨਾਰਸਿਸਿਸਟ ਦੇ ਹੱਥ 'ਚ ਆਈ ਹੋਈ ਹੈ। ਔਰ ਇਹ ਜੇ ਤੁਸੀਂ ਨਜ਼ਰ ਮਾਰੋ, ਨੇਤਨਯਾਹੂ ਹੋਏ, ਪੁਤਿਨ ਹੋਏ, ਮੋਦੀ ਹੋਏ, ਔਰ ਅਸੀਂ ਹੋਪ ਕਰਦੇ ਹਾਂ ਕਿ ਸਾਡੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਉਹ ਘੱਟੋ ਘੱਟ ਠੀਕ ਰਸਤੇ 'ਤੇ ਰਹਿੰਦੇ ਨੇ। ਹੁਣ ਉਹ ਵੀ ਦਬਕੇ ਮਾਰ ਰਹੇ ਨੇ, ਕੈਨੇਡਾ ਨੂੰ ਵੀ ਕਹਿੰਦੇ ਕੈਨੇਡਾ ਮੈਕਸੀਕੋ ਸੂਬੇ ਹੀ ਬਣ ਜਾਣ ਅਮਰੀਕਾ ਦੇ, ਹੈ। ਉਹ ਕਹਿੰਦੇ ਨੇ ਕੈਨੇਡਾ ਇਜ਼ ਏ ਗ੍ਰੇਟ ਸਟੇਟ ਐਂਡ ਟਰੂਡੋ ਇਜ਼ ਇਟਸ ਗਵਰਨਰ। ਸੋ ਇਹ ਗੱਲਾਂ ਠੀਕ ਨਹੀਂ ਹੈਗੀਆਂ, ਪਰ ਕਈ ਵਾਰੀ ਪਤਾ ਨਹੀਂ ਮਜ਼ਾਹੀਆ ਅੰਦਾਜ਼ 'ਚ ਕਿਹਾ ਹੋਏ ਉਹਨਾਂ ਨੂੰ ਵੀ ਹੁੰਦਾ ਹੈ। ਕਈ ਵਾਰੀ ਜਿਹਨਾਂ ਨੂੰ ਖਬਰਾਂ 'ਚ ਰਹਿਣ ਦੀ ਆਦਤ ਹੋਏ, ਔਰ ਟਰੰਪ ਦਾ ਇੱਕ ਆਪਣਾ ਸਟਾਈਲ ਹੈ, ਪਰ ਅਸੀਂ ਇਹ ਹੋਪ ਕਰਦੇ ਹਾਂ ਕਿ ਵੀ 20 ਜਨਵਰੀ ਤੋਂ ਬਾਅਦ ਹੁਣ ਬਹੁਤ ਕੁਛ ਐਸਾ ਵੀ ਚੱਲ ਰਿਹਾ ਹੈ, ਜਿਵੇਂ ਟਰੰਪ ਸਾਹਿਬ ਨੇ ਫਰਮਾਇਆ ਕਿ ਜੀ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਨੇ ਉਹਨਾਂ ਨੂੰ ਤੋੜ ਦੇਣਾ, ਪਰ ਜਿਹੜੇ ਉਹਨਾਂ ਦੇ ਰਿਸ਼ਤੇ ਫੈਮਲੀਆਂ ਦੇ ਕੋਲ ਸਿਟੀਜ਼ਨ ਵੀ ਨੇ US ਦੇ, ਤੇ ਉਹ ਜਿਹੜੇ ਨੇ, ਮੈਂ ਇਹ ਨਹੀਂ ਚਾਹੁੰਦਾ ਵੀ ਪਰਿਵਾਰ ਟੁੱਟਣ ਕਿ ਅੱਧੇ ਅਨਡਾਕੂਮੈਂਟਡ ਚਲੇ ਜਾਣ, ਤੇ ਉਹਨਾਂ ਨੂੰ ਵੀ ਨਾਲ ਹੀ ਤੋੜ ਦੇਣ। ਓ ਮਾਈ ਗੁੱਡਨੈਸ। ਸੋ ਹੁਣ ਪਤਾ ਨਹੀਂ ਕਿੱਧਰ ਨੂੰ ਜਾਣਾ ਸੀ, ਕਿਉਂਕਿ ਹਿਊਮਨ ਰਾਈਟਸ ਡੇ ਤੇ ਗੱਲ ਕਰ ਰਹੇ ਹਾਂ। ਮੈਨੂੰ ਲੱਗਦਾ ਵੀ ਇਹ ਤਾਂ ਮਜ਼ਾਹੀਆ ਅੰਦਾਜ਼ ਜ਼ਿਆਦਾ ਲੱਗਦਾ, ਪਰ ਇਹ ਇੱਕ ਅਨਸਰਟਨਟੀ ਜ਼ਰੂਰ ਹੈ ਲੋਕਾਂ ਦੇ ਦਿਮਾਗਾਂ ਦੇ ਵਿੱਚ ਕਿ ਵੀ ਕਿਸ ਪਾਸੇ ਵੱਲ ਗੱਲ ਜਾਏਗੀ, ਕਿਉਂਕਿ ਹੋਪ ਇਹੀ ਕਰਨੀ ਚਾਹੀਦੀ ਹੈ। ਪਰ ਇਹੀ ਹੋਪ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਉਸ ਸਾਰੇ ਨੂੰ ਉਸ ਪੀਰੀਅਡ 'ਚ ਵੀ 400 ਸਾਲ ਪਹਿਲਾਂ ਜੋ ਕੁਝ ਸੀ ਦੇਖਦੇ ਹਾਂ, ਇਹੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੀ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਕਿ ਸੰਸਾਰ ਸੜ ਰਿਹਾ ਅੰਦਰੂਨੀ ਤੌਰ 'ਤੇ ਵਿਕਾਰਾਂ ਦੀ ਅੱਗ 'ਚ, ਬਾਹਰ ਇਸ ਕਿਸਮ ਦੀ ਵਾਇਲੈਂਸ, ਹਿੰਸਾ, ਤੇ ਹੇ ਵਾਹਿਗੁਰੂ ਜਿਤ ਦੁਆਰੈ ਉਭਰੇ, ਜਿਵੇਂ ਵੀ ਬਚਾਇਆ ਜਾਂਦਾ ਤਿਤੈ ਲਿਹੋ ਉਬਾਰ, ਇਹਨਾਂ ਨੂੰ ਕੱਢ ਲੈ ਇਸ ਸਾਰੇ 'ਚੋਂ। ਇਹੀ ਸਿੱਖ ਦੀ ਅਰਦਾਸ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ, ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।